ਰੈਂਬੋ ਜੀ ਮੇਰਾ ਬੰਦਾ ਨਹੀਂ ਲੱਭਦਾ। ਗੈਟਅਪ ਤੇ ਤੇਰਾ ਛੇਲੇ ਵਾਲਾ ਵਾ ਤੇ ਤੂੰ ਕਹਿੰਦੀ ਮੇਰਾ ਬੰਦਾ ਨਹੀਂ ਲੱਭਦਾ। ਹਾਏ ਹਾਏ 15 ਲੱਖ ਰੁਪਏ ਦਾ ਮੂੰਹ ਤੇ ਕਿਸੇ ਕੋਈ ਅਰੇਂਜ ਵੀ ਕੀਤਾ ਥੋੜਾ ਬਹੁਤਾ ਕੋਈ? ਹਾਂ ਕੀਤਾ ਨਾ। ਹਾਂ ਕਿੰਨੇ ਕੁ ਹੋ ਗਏ? ਬਸ ਥੋੜੇ ਕੁ ਘਟਦੇ ਆ। ਥੋੜੇ ਜਿਹੇ ਘੱਟ? ਹਾਂ ਚਲੋ ਉਹਨਾਂ ਕੋਲ ਟਾਈਮ ਲੈ ਲਓ, 1-2 ਦਿਨਾਂ ਦਾ ਜਿਹੜੇ ਬਕਾਇਆ ਵਾ ਉਹ ਵੀ ਇਕੱਠੇ ਕਰਕੇ ਦੇ ਦਵੋ ਉਹਨਾਂ ਨੂੰ। ਹਾਂ। ਕਿੰਨੇ ਘਟਦੇ ਆ? 14,90,000। ਗੱਲ ਸਮਝ, ਤੂੰ ਬੇਵਾਈਆਂ ਫਿਰ। ਜਦੋਂ ਤੁਹਾਡੀ ਵੀਡੀਓ ਕਾਲ ਤੇ ਬੰਦੇ ਨਾਲ ਗੱਲ ਹੋਈ ਆ, ਕੋਈ ਇਸ਼ਾਰਾ, ਕੋਈ ਉਹਨੇ ਕੋਈ ਚੁੱਪ ਕਰਕੇ ਜਾਂ ਕੋਈ ਹਿੰਟਸ ਦਿੱਤਾ ਹੋਵੇ ਹਿਡਨ ਜਿਹਾ, ਕੋਈ ਐਸੀ ਗੱਲ? ਹਾਂ ਹਾਂ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਮੌਤ ਦਾ ਖੂਹ। ਹਾਂ ਇਹੀ ਕਿਹਾ ਸੀ ਮੌਤ ਦਾ ਲੋਕੇਸ਼ਨ। ਖੂਹ? ਹਾਂ ਤੇ ਉਦੋਂ ਦੀ ਬੀਬੀ ਦੱਸ ਵੀ ਤੇਰੇ ਬੰਦੇ ਨੂੰ ਖੁਸਰੇ ਚੁੱਕ ਕੇ ਲੈ ਗਏ, ਉਦੋਂ ਸਾਨੂੰ ਤੂੰ ਪੜਨੇ ਪਾਇਆ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲੈ ਕੇ ਹਾਜ਼ਰ ਹੋ ਗਏ ਤੁਹਾਡੀ ਕਚਹਿਰੀ 'ਚ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਦੀ ਵੀਡੀਓ ਲੈ ਕੇ ਆਏ ਜੀ, ਟਾਈਟਲ ਹੈਗਾ ਗੋਗਾ ਰੈਂਬੋ ਅਨਫਿਲਟਰਡ ਐਪੀਸੋਡ ਨੰਬਰ 6 ਗੋਗਾ ਪਸੂਰੀ ਐਂਡ ਬੀਰਾ ਖਾਨ। ਸੋ ਬੀਰਾ ਖਾਨ ਜੀ ਅੱਜ ਆਏ ਨੇ, ਮੈਨੂੰ ਲੱਗਦਾ ਕੈਂਡੀ ਬਾਕਸ 'ਚ ਉਹਨਾਂ ਦੀ ਥਾਂ ਤੇ ਜਿਹੜੇ ਨਾਲ ਹੁੰਦੇ ਨੇ ਇਹਨਾਂ ਦੇ। ਨਹੀਂ ਇਹਨਾਂ ਦਾ ਸ਼ੋਅ ਹੋ ਰਿਹਾ। ਅੱਛਾ ਇਹਨਾਂ ਦਾ ਹੋਰ ਸ਼ੋਅ ਆ ਅਨਫਿਲਟਰਡ। ਸੋ ਇਹ ਨਵਾਂ ਸ਼ੋਅ ਲੈ ਕੇ ਆਏ ਨੇ ਬੀਰਾ ਖਾਨ ਜੀ, ਜਿਹੜਾ ਨਾਂ ਰੱਖਿਆ ਇਹਨਾਂ ਨੇ ਅਨਫਿਲਟਰਡ। ਉਹਦੇ ਵਿੱਚ ਪਹਿਲੇ ਜਿਹੜੇ ਗੈਸਟ ਇਹਨਾਂ ਨੇ ਲੱਗਦਾ ਗੋਗਾ ਪਸੂਰੀ ਸਾਹਿਬ ਹੀ ਲੈ ਲਏ ਨੇ, ਤੇ ਉਹ ਵੀ ਅੱਜ ਬਣੇ ਨੇ ਰੈਂਬੋ। ਤੇ ਦੇਖਦੇ ਆ ਗੋਗਾ ਸਾਹਿਬ ਰੈਂਬੋ ਬਣ ਕੇ ਕੀ ਕਰਦੇ ਨੇ। ਇਹ ਤੇ ਐਂ ਲੱਗ ਰਿਹਾ ਜਿਵੇਂ ਕੋਈ ਮਿਸ਼ਨ ਤੇ ਚੱਲੇ ਆ। ਤੇ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਿਓ, ਗੋਗਾ ਸਾਹਿਬ ਦੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਆਜੋ ਕਰਦੇ ਆ ਜੀ ਵੀਡੀਓ ਸਟਾਰਟ। ਕਿ ਤੁਸੀਂ ਆ ਗਏ। ਮੈਂ ਤੇ ਬਹੁਤ ਪਰੇਸ਼ਾਨ ਸੀ, ਮੈਂ ਤੁਹਾਡਾ ਬਹੁਤ ਇੰਤਜ਼ਾਰ ਕਰ ਰਹੀ ਸੀ। ਬਸ ਮਿਸ਼ਨ ਹੁੰਦਾ ਨਾ, ਤੇ ਫਿਰ ਮਿਸ਼ਨ ਦੇ ਵਿੱਚ ਦੇਰ ਲੱਗ ਜਾਂਦੀ। ਸਾਲ ਅਸੀਂ ਘਰੋਂ ਬਾਹਰ ਰਹਿੰਦੇ ਆ, ਨਾ ਬਾਲ ਬੱਚਿਆਂ ਦਾ ਪਤਾ। ਬੱਚੇ ਫੋਨ ਕਰਦੇ ਆ ਕਿ ਪਾਪਾ ਅਸੀਂ ਪੀਜ਼ਾ ਖਾਣਾ ਵਾ। ਮੈਂ ਕਿਹਾ ਪੁੱਤ ਮੰਗਾ ਲਓ ਕਿਤੇੋਂ, ਮੈਂ ਮਿਸ਼ਨ ਤੇ ਆ। ਅੱਛਾ ਬੜੇ ਮਿਸ਼ਨ ਕਰਦੇ ਹੋਣੇ ਨਾ ਤੁਸੀਂ। ਜ਼ਾਰੀ ਬਾਤ ਹੈ, ਮੇਰੀ ਸਾਰੀ ਜ਼ਿੰਦਗੀ ਮਿਸ਼ਨਾਂ 'ਚ ਹੀ ਲੰਘੀ ਆ। ਕਿੰਨੇ ਕੁ ਮਿਸ਼ਨ ਮਿਸ਼ਨ ਕੀਤੇ? ਇੰਪੋਸੀਬਲ ਵੀ ਕੀਤੇ, ਮੈਂ ਪੋਸੀਬਲ ਕਰਤੇ। ਹਾਂ ਹੋਰ ਤੁਸੀਂ ਕਿਹੜਾ ਮਿਸ਼ਨ ਕੀਤਾ? ਮਿਸ਼ਨ ਮੈਂ ਜ਼ਿੰਦਗੀ 'ਚ ਬਹੁਤ ਕੀਤੇ ਆ। ਮੈਂ ਇੱਕ ਸਾਨੂੰ ਸਿਖਾਇਆ ਜਾਂਦਾ, ਇੱਕ ਟ੍ਰੇਨਿੰਗ ਹੁੰਦੀ ਸਾਡੀ। ਉਹ ਕੀ? ਇੱਕ ਖਾਮੋਸ਼ੀ ਦੇ ਨਾਲ ਨਾ ਮੈਂ ਮਿਸ਼ਨ ਜਿਹੜਾ ਮੈਂ ਕਰਦਾ ਵਾਂ, ਇੱਕ ਪੱਤਾ ਵੀ ਨਹੀਂ ਹਿੱਲਣ ਦਿੰਦਾ ਤੇ ਮੈਂ ਦੁਸ਼ਮਣ ਦੇ ਸਿਰ ਤੇ ਪਹੁੰਚ ਜਾਂਦਾ। ਇਹ ਮੇਰੀ ਇੱਕ ਖਾਸੀਅਤ ਆ ਰੈਂਬੋ ਦੀ। ਹਾਂ ਮੈਂ ਨਾ ਦੇਖੇ ਤੁਹਾਡੇ ਕੁਛ ਮਿਸ਼ਨ ਕਿ ਤੁਸੀਂ ਬੜੇ ਖਤਰਨਾਕ ਮਿਸ਼ਨ ਕਰਦੇ ਹੋ। ਮੈਂ ਵੀ ਤੁਹਾਨੂੰ ਇੱਕ ਮਿਸ਼ਨ ਵਾਸਤੇ ਬੁਲਾਇਆ ਵਾ। ਐਕਚੁਅਲੀ ਮਿਸ਼ਨ ਹੁੰਦਾ ਹੀ ਖਤਰਨਾਕ ਆ। ਹੁਣ ਇਹ ਕੋਈ ਚੌਕ 'ਚ ਦੁੱਧ ਥੋੜਾ ਲੈਣ ਜਾਣਾ। ਰੈਂਬੋ ਜੀ ਇਹ ਇੰਨਾ ਕੁ ਖਤਰਨਾਕ ਮਿਸ਼ਨ ਹੈ, ਇਹ ਤੋਂ ਪਹਿਲੇ ਤੁਸੀਂ ਨਹੀਂ ਕੀਤਾ ਹੋਣਾ। ਐਸਾ ਕਿਹੜਾ ਮਿਸ਼ਨ ਆ ਗਿਆ ਜਿਹੜਾ ਰੈਂਬੋ ਨੇ ਨਾ ਜ਼ਿੰਦਗੀ 'ਚ ਕੀਤਾ ਹੋਵੇ? ਰੈਂਬੋ ਜੀ ਮੇਰਾ ਬੰਦਾ ਨਹੀਂ ਲੱਭਦਾ। ਗੈਟਅਪ ਤੇ ਤੇਰਾ ਛੇਲੇ ਵਾਲਾ ਵਾ ਤੇ ਤੂੰ ਕਹਿੰਦੀ ਮੇਰਾ ਬੰਦਾ ਨਹੀਂ ਲੱਭਦਾ। ਹਾਏ ਹਾਏ ਸਿਰ ਦੁਖਣ ਦੇ ਟੈਨਸ਼ਨ ਨਾਲ, ਸਟ੍ਰੈਸ ਦੇ ਨਾਲ ਫੱਟਣ ਦੇ ਆ ਮੇਰਾ ਸਿਰ, ਤਾਈਓ ਕਰਕੇ ਬਣਿਆ ਵਾ। ਮੈਂ ਬਹੁਤ ਪਰੇਸ਼ਾਨ ਆ। ਚਲੋ ਤੇ ਪਰੇਸ਼ਾਨੀ ਤੁਹਾਡੀ ਹੱਲ ਹੋ ਜਾਏਗੀ। ਤੇ ਮੈਨੂੰ ਲੱਗਦਾ ਕਿ ਇਹ ਮਿਸ਼ਨ ਤੁਸੀਂ ਕਰ ਸਕਦੇ, ਹੋਰ ਕੋਈ ਦੂਜਾ ਬੰਦਾ ਕਰ ਨਹੀਂ ਸਕਦਾ। ਦੇਖੋ ਮੈਂ ਤੇ ਪਹਿਲੇ ਹੀ ਬੜਾ ਬਿਜ਼ੀ ਆ, ਮੇਰੇ ਕੋਲ ਹੋਰ ਵੀ ਮਿਸ਼ਨ ਲਿਖੇ ਪਏ, ਡਾਇਰੀ ਭਰੀ ਪਈ ਆ। ਕਲਾਇੰਟਾਂ ਦੇ ਫੋਨ ਆ ਰਹੇ, ਭਾਜੀ ਆਹ ਵਾ ਮਿਸ਼ਨ। ਤੇ ਮੈਂ ਤੇ ਬਹੁਤ ਮੁਸ਼ਕਿਲਾਂ ਟਾਈਮ ਤੁਹਾਡੇ ਲਈ ਕੱਢਿਆ ਵਾ। 15 ਸਤੰਬਰ ਨੂੰ ਮੈਂ ਸੁੱਖੇ ਕੀ ਮੰਡੀ ਜਾਣਾ ਵਾ, ਉੱਥੇ ਮਿਸ਼ਨ ਆ ਮੇਰਾ। ਅੱਛਾ ਉੱਥੇ ਵੀ ਮਿਸ਼ਨ ਆ? ਹਾਂਜੀ, ਉਹ 2 ਭਰਾ ਆਪਸ ਵਿੱਚ ਲੜ ਪਏ ਆ ਅੱਛਾ ਤੇ ਉਹਨਾਂ ਦੀ ਸੁਲਾਹ ਕਰਾਉਣੀ ਆ। ਅੱਛਾ। ਤੇ 18 ਨੂੰ ਮੈਂ ਜਾਮ ਕੇ ਚੱਠਾ ਜਾਣਾ ਵਾ। ਉਹਨਾਂ ਪਾਣੀ ਤੋਂ ਲੜਾਈ ਹੋ ਪਈ 2 ਜ਼ਿਮੀਂਦਾਰਾਂ ਦੀ। ਉਹ ਬੜਾ ਮਿਸ਼ਨ ਜਿਹੜਾ, ਕਿਉਂ ਪਿੰਡਾਂ ਦੇ ਬੰਦੇ ਤੁਹਾਨੂੰ ਪਤਾ ਵਾ ਕਿ ਉਹ ਗੱਲ ਵੀ ਛੇਤੀ ਸਮਝ 'ਚ ਨਹੀਂ ਆਉਂਦੀ ਉਹਨਾਂ ਦੀ। ਹਾਂ ਉਹ ਪਾਣੀ ਲਾਉਣ ਲੱਗਿਆ, ਉਹਦੀ ਵਾਰੀ ਨਹੀਂ ਸੀਗੀ, ਜਿਹਨੇ ਲਾ ਲਿਆ ਉਹਨੇ ਕਈ ਮਾਰਤੀ ਉਹਦੇ। 20 ਤਰੀਕ ਨੂੰ ਮੈਂ ਜਾ ਰਿਹਾ ਜੀ ਵਜ਼ੀਰਾਬਾਦ। ਅੱਜ ਇੱਥੇ ਛੁਰੀਆਂ ਕਾਂਟੇ ਨਹੀਂ ਬਣਦੇ, ਉਸਤਰੇ ਸ਼ੇਵਾਂ ਵਾਲੇ। ਉੱਥੇ ਇੱਕ ਬੰਦਾ ਕਰਾਉਣ ਆਇਆ ਸ਼ੇਵ। ਅੱਛਾ। ਉਹਦੇ ਕੋਲ ਟੱਕ ਲੱਗ ਗਿਆ। ਉਹਨੇ ਕਿਹਾ ਨਹੀਂ ਜੀ ਇਹਨੇ ਮੇਰੇ ਨਾਲ ਦੁਸ਼ਮਣੀ ਲਈ ਆ, ਇਹਨੇ ਜਾਣ ਕੇ ਮੇਰੇ ਮਾਰਿਆ ਵਾ। ਉਸ ਤਰ੍ਹਾਂ ਮੈਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਹੁਣ ਉਹ ਬੰਦਾ ਭੱਜ ਗਿਆ ਵਾ, ਉਹਨੂੰ ਮੈਂ ਟਰੇਸ ਕਰਨਾ ਵਾ। ਸਾਰੀ ਡਾਇਰੀ ਭਰੀ ਆ। ਮੈਂ ਕਹਿੰਦਾ ਵੀ ਮੈਂ ਜਾਣਦੀ ਰੈਂਬੋ ਜੀ ਕਿ ਤੁਹਾਡੇ ਕੋਲ ਟਾਈਮ ਜਮਾ ਹੀ ਨਹੀਂ ਹੈਗਾ। ਤੁਹਾਡੇ ਵੱਡੇ ਮਿਸ਼ਨ ਆ, ਪਰ ਆਹ ਮਿਸ਼ਨ ਤੁਸੀਂ ਹੀ ਪੂਰਾ ਕਰ ਸਕਦੇ, ਹੋਰ ਕੋਈ ਨਹੀਂ ਪੂਰਾ ਕਰ ਸਕਦਾ। ਦੇਖੋ ਮੈਂ ਨਾ 30 ਸਾਲ ਜ਼ਿੰਦਗੀ ਦੇ ਇਹ ਮਿਸ਼ਨਸ ਨੂੰ ਹੀ ਦਿੱਤੇ ਆ। ਮੇਰੇ ਐਵੇਂ ਨਹੀਂ ਚਿੱਟੇ ਆ ਗਏ। ਉਹ ਤੇ ਹੈ ਹੀ ਨਹੀਂ ਆ। ਨਹੀਂ, ਉਹ ਫੈਸਲ ਭਾਈ ਨੇ ਜਿੱਦਾਂ ਦੇ ਲਵਾਏ ਉਦਾਂ ਦੇ ਆ ਗਏ। ਹਲਕਾ ਜਿਹਾ ਵਿੱਚ ਨਾ ਵਾਈਟਨਰ ਲਾ ਦਿਓ। ਇਹ ਮੈਂ ਗੱਲ ਕਰਨੀ ਆ।
ਠੀਕ ਆ, ਮੈਂ ਤੁਹਾਨੂੰ ਦੱਸਦੀ ਹਾਂ ਕਿ ਮਸਲਾ ਕੀ ਹੈ ਤੇ ਤੁਸੀਂ ਮਿਸ਼ਨ ਕਿੰਜ ਆਪਣਾ ਆਲਾ ਪੂਰਾ ਕਰੋਗੇ। ਮੈਂ ਤੁਹਾਡਾ ਪੂਰਾ ਸਾਥ ਦਊਂਗੀ, ਤੁਸੀਂ ਘਬਰਾਉਣਾ ਨਹੀਂ ਆ, ਹਨਾ। ਕੋਈ ਮਸਲਾ ਨਹੀਂ, ਤੁਸੀਂ ਮੈਨੂੰ ਮਿਸ਼ਨ ਦੀ ਲੋਕੇਸ਼ਨ ਭੇਜੋ ਤੇ ਉਹ ਹੱਲ ਹੋ ਜਾਏਗਾ। ਮੈਂ ਲੋਕੇਸ਼ਨ ਤੇ ਤੁਹਾਨੂੰ ਮੈਂ ਦੱਸ ਦਿੰਦੀ ਆ, ਪਹਿਲੇ ਸੁਣ ਤੇ ਲਵੋ ਹੋਇਆ ਕੀ ਆ, ਮਸਲਾ ਕੀ ਆ। ਕੀ ਮਸਲਾ ਤੁਹਾਡਾ ਦੱਸੋ। ਮੈਂ ਦੱਸਿਆ ਮੇਰਾ ਬੰਦਾ ਨਹੀਂ ਲੱਭਦਾ ਪਿਆ। ਉਹ ਬੰਦਾ ਨਹੀਂ ਲੱਭਦਾ, ਮੈਂ ਹੁਣ ਮਸੀਤੇ ਐਲਾਨ ਕਰਾਉਣਾ। ਨਹੀਂ ਬੰਦਾ ਨਹੀਂ ਲੱਭਦਾ ਤੇ ਇਹ ਤੇ ਕੋਈ ਮਿਸ਼ਨ ਨਾ ਹੋਇਆ। ਤੁਸੀਂ ਕੀ ਕਿਹਾ ਸੀ ਲਾਸਟ ਟਾਈਮ, ਤੁਹਾਨੂੰ ਕੀ ਕਹਿ ਕੇ ਗਿਆ ਘਰੋਂ? ਹਾਏ ਹਾਏ 10 ਦਿਨ ਹੋ ਗਏ ਆ, ਮੇਰਾ ਬੰਦਾ ਘਰ ਨਹੀਂ ਆਇਆ, ਗਾਇਬ ਆ। ਕਈ ਬੰਦੇ ਜਿਹੜੇ ਐਵੇਂ ਜਾਣ ਕੇ ਆਪਣੇ ਆਪ ਨੂੰ ਲੁਕਾ ਲੈਂਦੇ ਆ, ਜੀ ਕਰੇ ਕਿਤੇ ਹੀ ਗਿਆ ਹੋਵੇ, ਰਿਸ਼ਤੇਦਾਰਾਂ ਨੂੰ ਮਿਲਣ ਨਾਨਕੇ ਗਿਆ ਹੋਵੇ, ਤੁਸੀਂ ਕਹੀ ਜਾਂਦੇ ਜੀ 10 ਦਿਨ ਤੋਂ ਬੰਦਾ ਨਹੀਂ ਆਇਆ। ਨਹੀਂ ਰੈਂਬੋ ਜੀ, ਮੈਨੂੰ ਫੋਨ ਆਇਆ ਕਿਡਨੈਪ ਹੋਏ ਆ, ਇੱਕ ਤਗੜੇ ਗਰੁੱਪ ਨੇ ਕਿਡਨੈਪ ਕੀਤਾ ਵਾ ਉਹਨਾਂ ਨੂੰ। ਅੱਛਾ, ਹਾਂ ਉਹ ਜਿਹੜੇ ਕਿਡਨੈਪਰ ਆ ਉਹਨਾਂ ਦਾ ਫੋਨ ਆਇਆ? ਫੋਨ ਆਇਆ ਨਾ ਉਹਨਾਂ ਦਾ, ਉਹ ਕਿਡਨੈਪਰਸ ਕਹਿੰਦੇ ਦਾ। ਆ ਖੈਰ ਖਰੀਅਤ ਨਹੀਂ ਆ ਬੰਦਾ ਤੇਰਾ, ਉਹ ਗੱਲ ਹੋਈ? ਇੱਕ ਦੋ ਚੰਡਾ ਮਾਰਿਆ, ਉਈ ਆਈ ਦੀ ਆਵਾਜ਼ ਆਈ ਸੀ ਮੈਨੂੰ ਬੰਦੇ ਦੀ। ਕਦੀ ਉਈ ਆਈ ਆਈ ਚੰਡਣਾ ਤਾਂ ਨਹੀਂ ਆਉਂਦੀ, ਤੇ ਲਾਜ਼ਮੀ ਉਹਨਾਂ ਦੇ ਕੋਈ ਸਿਰ 'ਚ ਡੰਡਾ ਜਾਂ ਕੋਈ ਲੱਕ 'ਚ ਡੰਡਾ ਮਾਰਿਆ ਹੋਣਾ ਉਹਨਾਂ ਨੇ। ਮੈਨੂੰ ਤੁਸੀਂ ਟੈਨਸ਼ਨ 'ਚ ਪਾ ਰਹੇ ਹੋ ਰੈਂਬੋ ਜੀ, ਮੈਨੂੰ ਮੇਰਾ ਬੰਦਾ ਵੀਡੀਓ ਚਾਹੀਦਾ। ਕਾਲ ਤੇ ਗੱਲ ਕਰਾਈ ਕਿਡਨੈਪਰਾਂ ਨੇ ਤੁਹਾਡੀ ਕੋਈ ਤੁਹਾਨੂੰ? ਕਿਉਂਕਿ ਉਹ ਕਰਦੇ ਆ ਇਸ ਤਰ੍ਹਾਂ, ਉਹਨਾਂ ਦਾ ਅਸੀਂ ਸਾਰੀ ਉਮਰ ਮਿਸ਼ਨ 'ਚ ਹੀ ਕੱਢੀ ਆ। ਮੈਂ ਕਰਾਈ ਗੱਲ ਵੀਡੀਓ ਕਾਲ ਤੇ, ਮੈਂ ਦੇਖਿਆ। ਕੋਈ ਤੁਹਾਨੂੰ ਲੋਕੇਸ਼ਨ 'ਚ ਤੁਹਾਨੂੰ ਕੋਈ ਥੋੜਾ ਬਹੁਤਾ ਯਾਦ ਹੋਵੇ, ਕੋਈ ਚੀਜ਼ ਤੇ ਗੌਰ ਕੀਤੀ ਹੋਵੇ? ਹਾਂ ਮੈਂ ਗੌਰ ਕੀਤਾ, ਪਿੱਛੋਂ ਨਾ ਇੰਜ ਮੋਟਰਸਾਈਕਲ ਚੱਲਣ ਦੀ ਆਵਾਜ਼ ਆਉਂਦੀ ਸੀ, ਸਲੈਂਸਰ ਨਹੀਂ ਕੱਢੀ ਦਾ, ਇੰਜ ਆਵਾਜ਼ ਆਉਂਦੀ ਆ, ਗੂੰ ਗੂੰ ਦੀ ਇੰਜ ਦੀ ਆਵਾਜ਼ ਆ ਰਹੀ ਸੀ। ਇਹ ਵੈਸੇ ਹਿੰਟ ਏਡਾ ਕੋਈ ਹੈ ਤੇ ਨਹੀਂਗਾ, ਕੋਈ ਵੀ ਸੜਕ ਤੇ ਜਾ ਸਕਦਾ ਵਾ, ਇਦਾਂ ਲੋਕੇਸ਼ਨ ਟਰੇਸ ਕਰਨੀ ਮੁਸ਼ਕਲ ਹੋ ਜਾਂਦੀ ਹੈ। ਕਈ ਦੋਜੀਆਂ ਦੇ ਸਲੈਂਸਰ ਨਿਕਲੇ ਹੁੰਦੇ ਆ, ਉਹ ਲੈ ਕੇ ਦੁੱਧ ਲੈ ਜਾਂਦੇ ਆ ਪਿੰਡਾਂ ਥਾਵਾਂ ਦੇ। ਇਹ ਤੋਂ ਹਿਸਾਬ ਤੇ ਨਹੀਂ ਲੱਗ ਸਕਦਾ ਕਿ ਕਿਡਨੈਪਰ ਨੇ ਬਾਉਂਸਰੀ ਕਢਾਈ ਆ। ਇੱਕ ਹੋਰ ਗੱਲ ਹੈ, ਮੈਨੂੰ ਯਾਦ ਆਈ, ਬੈਕਗ੍ਰਾਉਂਡ 'ਚ ਨਾ ਮਿਊਜ਼ਿਕ ਦੀ ਗਾਣੇ ਚੱਲਦੇ ਉਹ ਪਏ ਸੀ। ਬੈਕਗ੍ਰਾਉਂਡ ਤੇਰਾ ਬੰਦਾ ਕਿਡਨੈਪਰ ਹੋਇਆ ਕਿ ਸ਼ੂਟ ਤੇ ਗਿਆ ਵਾ? ਅਜੇ ਨਹੀਂ ਆ, ਮੈਂ ਨੋਟ ਸੰਜੇ ਕੀਤੀਆਂ। ਪੰਸਾਲੀ ਨੇ ਬੁਲਾਇਆ ਉਹਨੂੰ ਵੀ ਪਿੱਛੋਂ ਬੈਕਗ੍ਰਾਉਂਡ, ਕਿਡਨੈਪਰ ਦੀ ਬੈਕਗ੍ਰਾਉਂਡ ਹੁੰਦੀ ਨਹੀਂ। ਕੋਈ ਦੱਸੋ ਵੀ ਕੋਈ ਗਨ ਪਿੱਛੇ ਲਟਕਦੀ ਨਜ਼ਰ ਆਈ ਹੋਵੇ? ਨਹੀਂ ਗਨ ਨਹੀਂ ਸੀ ਦੇਖੀ ਹੈਗੀ, ਲੰਬੇ ਲੰਬੇ ਨੋ ਦੇਖੇ ਸੀ ਮੈਂ। ਲੰਮੇ ਲੰਮੇ ਨੋ? ਹਾਂ ਉਹ ਜ਼ਾਰੀ ਬਾਤ ਆ, ਕਿਡਨੈਪਰ ਜੰਗਲ 'ਚ ਹੋਣਗੇ ਨਾ, ਤੇ ਉਹ ਕਿਹੜਾ ਨੀਲ ਕਟਰ ਨਾਲ ਲਈ ਫਿਰਦੇ ਆ। ਇਸ ਤਰ੍ਹਾਂ ਹੋ ਸਕਦਾ ਵਾ ਡਾਕੂਆਂ ਨੇ ਨੌਵਾਂ ਦਾ ਨਾਂ ਕਟਾਉਣ ਦਾ ਯਾਦ ਰਿਹਾ ਹੋਵੇ ਉਹਨਾਂ ਨੂੰ। ਤਾਂ ਹਿੰਟਸ ਦਵੋ ਮੈਨੂੰ ਨਾ, ਰੈਂਬੋ ਨੂੰ ਹਿੰਟਸ ਦਵੋਗੇ ਫਿਰ ਮੈਂ ਲੋਕੇਸ਼ਨ ਤੱਕ ਪਹੁੰਚਾਂਗਾ ਤੇ ਤੁਸੀਂ ਘਬਰਾਉਣਾ ਨਹੀਂ ਹੈਗਾ। ਤੇ ਮੈਂ ਤੁਹਾਨੂੰ ਉਦੋਂ ਦੇ ਹਿੰਟਸ ਹੀ ਦੇ ਰਹੀ ਹਾਂ ਕਿ ਚੋਲ ਪਕਾ ਰਹੀ ਹਾਂ, ਹਿੰਟਸ ਨੇ। ਮੈਂ ਤੁਹਾਨੂੰ ਹੋਰ ਦੱਸਦੀ ਆ, ਮੈਨੂੰ ਯਾਦ ਆ ਰਿਹਾ, ਇਹ ਮੇਰੇ ਬੰਦੇ ਨੂੰ ਬਚਾਉਣ ਜਾਣਾ ਵਾ ਕਿ ਕਿਡਨੈਪਰ ਦੇ ਸੂਟਾਂ ਨੂੰ ਸਿਲਾਈ ਲਾਣੀ ਆ। ਇਹ ਬ੍ਰੈਸਟ ਚੱਲਦਾ ਬੀਬੀ, ਹੈ ਕਿਡਨੈਪਰਾਂ ਦੀ ਤੈਨੂੰ ਸ਼ਰਾਬ ਦੀ ਲੱਗਦੀ ਆ ਇਹ ਮਸ਼ੀਨ, ਲਤੀਫ ਕੰਪਨੀ ਦੀ ਇਹ ਗਨ ਵਾ। ਇੱਕ ਬ੍ਰੈਸਟ ਦੇ ਵਿੱਚ ਨਾ 20 ਗੋਲੀਆਂ ਨਿਕਲਦੀਆਂ ਇਹਦੇ ਚੋਂ। ਅੱਛਾ ਸਹੀ ਆ, ਆਵਾਜ਼ ਆਉਂਦੀ ਤੁਹਾਨੂੰ? ਆ ਰਹੀ ਆ ਪਹਿਲੇ ਮੈਨੂੰ ਹੋਰ ਹੀ ਕੁਛ ਲੱਗਾ। ਅੱਛਾ ਮੈਨੂੰ ਦੱਸੋ ਹੁਣ ਕੀ ਕਰਨਾ, ਕਿੰਜ ਪਲਾਨ ਕਰਨਾ, ਕਿੰਜ ਬਚਾਉਣਾ ਮੇਰੇ ਬੰਦੇ ਨੂੰ? ਕੋਈ ਆਵਾਜ਼ ਤੁਹਾਨੂੰ ਕੋਈ ਆਈ ਹੋਵੇ? ਹਾਂ ਆਵਾਜ਼ ਵੀ ਆਈ ਸੀ, ਕੀ? ਉਹ ਕੋਈ ਗਾਣਾ ਗਾ ਰਿਹਾ ਸੀ, ਸੋਨੇ ਦੀ ਨਥਲੀ, ਸੋਨੇ ਦੀ ਨਥਲੀ ਪਾ ਕੇ ਮੈਂ ਗਿੱਧਾ ਪਾਵਾਂ। ਹਾਂ ਆਹੀ ਵਾਲਾ ਸੀ ਗਾਣਾ। ਹਾਂ ਮੈਂ ਦੇਖਿਆ ਵਾ ਕਿਡਨੈਪਰ ਬਹੁਤਾ ਇਹੀ ਸੁਣਦੇ ਆ। ਹਾਂ ਇਹ ਵਾਇਰਲ ਆ ਨਾ ਗਾਣਾ। ਮੈਂ ਹੈਰਾਨ ਆ ਕਿ ਕਿਡਨੈਪਰਾਂ ਦੀ ਚੁਆਇਸ ਕੈਸੀ ਆ, ਕਿੱਥੇ ਲੈ ਗਏ ਉਹਨੂੰ। ਮੈਂ ਅਜੇ ਤੱਕ, ਮੇਰਾ 30 ਸਾਲ ਦਾ ਐਕਸਪੀਰੀਅੰਸ ਆ, ਲੇਕਿਨ ਮੈਂ ਅਜੇ ਲੋਕੇਸ਼ਨ ਟਰੇਸ ਨਹੀਂ ਕਰ ਪਾਇਆ ਨਾ। ਤੁਹਾਨੂੰ ਕੋਈ ਹੋਰ ਕੋਈ ਹਿੰਟਸ ਤੁਹਾਨੂੰ ਮਿਲਿਆ ਹੋਵੇ ਉੱਥੋਂ? ਮੈਨੂੰ ਆਵਾਜ਼ ਆਈ ਸੀ ਇੱਕ ਹੋਰ, ਉਹ ਕੀ? ਮਾਈਕ ਦੀ ਆਵਾਜ਼ ਸੀ, ਕੋਈ ਸ਼ੇਰ ਪੜਦਾ ਸੀ ਤੇ ਗਾਣਾ ਉਦੋਂ ਸਲੋ ਹੋ ਜਾਂਦਾ ਸੀ, ਜਦੋਂ ਸ਼ੇਰ ਮੁੱਕਦਾ ਸੀ ਤੇ ਗਾਣਾ ਫੇਰ ਉੱਚਾ ਹੋ ਜਾਂਦਾ ਸੀ। ਉਹ ਕੁਛ ਇੰਜ ਦੀ ਤੇ ਨਹੀਂ ਸੀ ਆਵਾਜ਼ ਆਂਦੀ ना दे किसी के चेहरे को हकारत की नजर से, हर चेहरा किसी का महबूब होता है, लेडियां उत्ते चलियां जान। ਦੀ ਨਥਲੀ ਤੇ ਨਾਲ ਹੀ ਬੰਦ ਕਰ ਦਿੰਦੇ। ਹਾਂ ਆਹੀ ਸੀ ਗੱਲ, ਆਹੀ ਸੀ। ਰੈਂਬੋ ਪਹੁੰਚ ਗਿਆ ਜੇ ਫਿਰ। ਅੱਛਾ ਕਿੱਥੇ ਤੱਕ ਪਹੁੰਚੇ? ਇਹ ਕੋਈ ਡੇਂਜਰਸ ਜਗ੍ਹਾ ਵਾ ਜਿੱਥੇ ਉਹਨੂੰ ਲੈ ਗਏ ਆ, ਕਿਉਂਕਿ ਕਿਡਨੈਪਰ ਖੁਸ਼ ਹੋ ਰਹੇ ਆ। ਉਹਨਾਂ ਨੂੰ ਲੱਗਦਾ ਕਿ ਸਾਡੀ ਡਿਮਾਂਡ ਪੂਰੀ ਹੋ ਜਾਏਗੀ।
ਹਾਏ ਤੇ 15 ਲੱਖ ਰੁਪਏ ਦਾ ਮੂੰਹ ਤੇ ਕਿਸੇ ਕੋਈ ਅਰੇਂਜ ਵੀ ਕੀਤਾ ਥੋੜਾ ਬਹੁਤਾ ਕੋਈ? ਹਾਂ ਕੀਤਾ ਨਾ। ਹਾਂ, ਕਿੰਨੇ ਕੁ ਹੋ ਗਏ? ਬਸ ਥੋੜੇ ਕੁ ਘਟਦੇ ਆ। ਥੋੜੇ ਜਿਹੇ ਘੱਟ? ਹਾਂ ਚਲੋ ਉਹਨਾਂ ਕੋਲ ਟਾਈਮ ਲੈ ਲਓ, 1-2 ਦਿਨਾਂ ਦਾ ਜਿਹੜੇ ਬਕਾਇਆ ਵਾ ਉਹ ਵੀ ਇਕੱਠੇ ਕਰਕੇ ਦੇ ਦਵੋ ਉਹਨਾਂ ਨੂੰ। ਹਾਂ। ਕਿੰਨੇ ਘਟਦੇ ਆ? 14,90,000। ਗੱਲ ਸਮਝ ਤੂੰ ਬੇਵਾਈਆਂ ਫਿਰ। ਆਹੋ ਇੱਥੇ 10,000 ਚ ਤੇ ਉਹਨਾਂ ਨੇ ਮਿੰਟ 'ਚ ਫੜਕਾ ਦੇਣਾ ਉਹਨੂੰ। ਤਾਈਓ ਕਰਕੇ ਤੇ ਤੁਹਾਨੂੰ ਬੁਲਾਇਆ ਵਾ, ਖੁਸ਼ ਕਰੋ ਮੇਰੇ ਬੰਦੇ ਨੂੰ, ਬਚਾਓ। ਜਦੋਂ ਤੁਹਾਡੀ ਵੀਡੀਓ ਕਾਲ ਤੇ ਬੰਦੇ ਨਾਲ ਗੱਲ ਹੋਈ ਆ, ਕੋਈ ਇਸ਼ਾਰਾ, ਉਹਨੇ ਕੋਈ ਚੁੱਪ ਕਰਕੇ ਜਾਂ ਕੋਈ ਹਿੰਟਸ ਦਿੱਤਾ ਹੋਵੇ ਹਿਡਨ ਜਿਹਾ, ਕੋਈ ਐਸੀ ਗੱਲ? ਹਾਂ ਹਾਂ, ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਮੌਤ ਦਾ ਖੂਹ। ਹਾਂ ਇਹੀ ਕਿਹਾ ਸੀ ਮੌਤ ਦਾ ਲੋਕੇਸ਼ਨ। ਖੂਹ? ਹਾਂ ਤੇ ਉਦੋਂ ਦੀ ਬੀਬੀ ਦੱਸ ਵੀ ਤੇਰੇ ਬੰਦੇ ਨੂੰ ਖੁਸਰੇ ਚੁੱਕ ਕੇ ਲੈ ਗਏ, ਉਦੋਂ ਸਾਨੂੰ ਤੂੰ ਪੜਨੇ ਪਾਇਆ ਵਾ। ਤੂੰ ਮੌਤ ਦਾ ਖੂਹ ਦੱਸਦੀਆਂ, ਇਹ ਜੰਗਲ ਨਾਲੋਂ ਬਹੁਤਾ ਮਿਸ਼ਨ ਭੈੜਾ ਵਾ। ਮੈਂ ਮੌਤ ਦੇ ਖੂਹ ਤੇ ਪਹੁੰਚਣਾ ਵਾ, ਖੁਸਰੇ ਨੇ ਬੂਹਾ ਖੋਲ ਕੇ ਅੰਦਰ ਖਿੱਚ ਲੈਣਾ ਮੈਨੂੰ। ਹਾਏ ਹਾਏ, ਸੱਚੀ ਏਡੇ ਖਤਰਨਾਕ ਹੁੰਦੇ ਉਹ ਆ? ਖਤਰਨਾਕ ਹੁੰਦੇ ਆ, ਕੋਈ ਆਮ ਦੁਸ਼ਮਣ ਹੋਵੇ ਤੇ ਮੈਂ ਚਲੇ ਜਾਵਾਂ। ਤੁਹਾਨੂੰ ਪਤਾ ਨਹੀਂ ਖੁਸਰੇ ਵੀ ਰੈਂਬੋ ਹੀ ਹੁੰਦੇ ਆ। ਹੈ ਹਾਂਜੀ, ਇਹ ਵੇਖਣ ਨੂੰ ਹੀ ਲੱਗਦਾ ਵਾ। ਉਹ ਚਪੇੜਾ ਮਾਰਦੇ ਨਾ, ਇਹ ਭਾਈਆਂ ਵਾਲੇ ਘਸੁੰਨ ਹੁੰਦੇ ਇਹਨਾਂ ਦੇ। ਪਰ ਤੁਸੀਂ ਤੇ ਬੜੇ ਖਤਰਨਾਕ ਮਿਸ਼ਨ ਕੀਤੇ ਨੇ। ਤੇ ਜਿੰਨੇ ਵੀ ਖਤਰਨਾਕ ਕੀਤੇ ਨੇ, ਸਭ ਨੂੰ ਖਤਰਨਾਕ ਇਹ ਹੀ ਆ। ਨਹੀਂ ਤੁਸੀਂ ਤੇ ਜੰਗਲਾਂ ਦੇ ਵਿੱਚ ਮਿਸ਼ਨ ਕੀਤੇ, ਉੱਥੇ ਕਿੰਨੇ ਉਹ ਸ਼ੇਰ। ਜੰਗਲਾਂ ਦੇ ਵਿੱਚ ਕੋਈ ਇਰਦ ਗਿਰਦ ਕੋਈ ਮੌਤ ਦੇ ਖੂਹ ਦੇ ਕੋਈ ਸ਼ੈ ਹੈ, ਕੋਈ ਜੰਗਲ ਪੈਂਦਾ ਹੋਵੇ, ਕੋਈ ਚੀਜ਼ ਗ੍ਰੀਨਰੀ ਸਬਜ਼ਾ, ਜਿਹੜਾ ਗੁੰਜਾਨ ਜੰਗਲ ਹੋਵੇ, ਮੈਂ ਉਹ ਚੁੱਪ ਕਰਕੇ ਜਾਵਾਂ, ਇੰਜ ਕਰਕੇ ਰੈਂਬੋ ਪੱਤਾ ਨਾ ਹਿੱਲਣ ਦਵੇ ਤੇ ਜਾ ਕੇ ਮੈਂ ਹਮਲਾ ਕਰਦਾ। ਇਹ ਦਰਖਤ ਦਰੁਖਤ ਤੇ ਕੋਈ ਪੱਤਾ ਪੁੱਤਾ ਨਹੀਂ ਦੇਖਿਆ ਮੈਂ ਉੱਥੇ। ਵਿਰਾਨ ਜਿਹਾ ਵਾ, ਐਵੇਂ ਖਾਲੀ ਬੰਜਰ ਜ਼ਮੀਨ ਉੱਤੇ ਉਹਨਾਂ ਨੇ ਬਣਾਇਆ। ਬਾਜੀ ਮੌਤ ਦਾ ਖੂਹ ਤੇ ਤੂੰ ਦੱਸਤਾ, ਉਹ ਤੇ ਟਿਕਟ ਵਾਲਾ ਹੀ ਨਹੀਂ ਬੰਦੇ ਨੂੰ ਗਾਂਹ ਜਾਣ ਦਿੰਦਾ, ਜਿੱਥੇ ਤੱਕ ਉਹਨੇ ਲੁਕੋਇਆ ਹੋਣਾ ਵਾ ਬੰਦੇ ਤੇਰੇ ਨੂੰ। ਉਹ ਟਿਕਟ ਤੋਂ ਬਗੈਰ ਤੇ ਅੰਦਰ ਜਾਣ ਹੀ ਨਹੀਂ ਦਿੰਦੇ। ਕੁਛ ਪਲਾਨ ਕਰੋ ਨਾ। ਉਹਨਾਂ ਦੇ ਵੱਡੇ ਡਾਕੂ ਦਾ ਕੋਈ ਨਾਂ ਦਾ ਕੋਈ ਪਤਾ ਹੋਵੇ ਮਾੜਾ ਮੋਟਾ ਕੋਈ? ਪਤਾ ਨਹੀਂ, ਇੱਕ ਨੂੰ ਤੇ ਕਹਿੰਦੇ ਹੀ ਸੀ ਕਿ ਇਹ ਪਰੀ ਪਰੀ ਨਾ ਕਰ। ਉਹ ਪਰੀ ਦੀ ਇੱਕ ਆਵਾਜ਼ ਸੁਣੀ ਸੀ ਮੈਂ, ਬਸ ਅਜੀਬੋ ਗਰੀਬ ਨਾਮ ਸੀ ਉਹਨਾਂ ਦੇ। ਜੇ ਤੇਰੇ ਬੰਦੇ ਨੂੰ ਪਰੀ ਨੇ ਚੁੱਕਿਆ ਨਾ, ਫਿਰ ਤੇਰੇ ਬੰਦੇ ਦੀ ਆਵਾਜ਼ ਆਉਣੀ ਚਾਹੀਦੀ ਹੈ। ਉਹ ਕਵੇ ਮੈਨੂੰ ਮਾਫ ਕਰ ਦੇ, ਉਹੀ ਕਹਿ ਰਹੇ ਕਿਉਂਕਿ ਉਹ ਸੀ। ਕਾਤਲ ਆ ਸਾਰੇ। ਉਹ ਇੱਕ ਗਰੁੱਪ ਚੱਲਿਆ ਵਾ। ਹਾਏ ਮੈਂ ਤੇ ਲੁੱਟੀ ਗਈ। ਮੈਂ ਤੇ ਪਹਿਲੇ ਕਹਿੰਦੀ ਸੀ ਖਤਰਨਾਕ ਆ, ਪੂਰਾ ਗਰੁੱਪ ਹੀ ਖਤਰਨਾਕ ਆ। ਕੀ ਵਜ੍ਹਾ ਕੀ ਬਣੀ? ਉਹਨਾਂ ਨੇ ਕਿਉਂ ਉਹ ਤੇਰੇ ਬੰਦੇ ਨੂੰ ਕਿਡਨੈਪ ਕਰ ਲਿਆ? ਅਸੀਂ ਨਾ ਫੰਕਸ਼ਨ ਉੱਤੇ ਨਾ ਇੱਕ ਗਰੁੱਪ ਨੂੰ ਕਰ ਲਿਆ ਬੁੱਕ। ਕਾਹਦਾ ਸੀ ਫੰਕਸ਼ਨ? ਕਾਹਦਾ ਸੀ ਫੰਕਸ਼ਨ? ਸੀ ਕਿ ਨਿਆਣਾ ਹੋਇਆ ਸੀ ਮੇਰੇ ਜੇਠ ਦੇ ਘਰ। ਏਡੀ ਠੀਕ ਆ, ਦੂਰ ਨਾ ਪਾਓ, ਆਪਣਾ ਗੈਟਅਪ ਦੇਖੋ ਤੇ ਸਹੀ ਗੱਲ ਦੱਸੋ। ਨਹੀਂ ਜੇਠ ਦੇ ਘਰ ਹੀ ਹੋਇਆ ਸੀ। ਅੱਛਾ, ਪਹਿਲਾਂ ਜੇਠ ਦੇ ਘਰ। ਹਾਂ। ਅੱਛਾ ਜੀ। ਹੈ ਤੇ ਅਸੀਂ ਗਰੁੱਪ ਕਰ ਲਿਆ ਸੀ ਬੁੱਕ, ਤੇ ਉਹਨਾਂ ਦੀ ਬਜਾਏ ਕਿਸੇ ਹੋਰ ਨੂੰ ਬੁਲਾ ਲਿਆ। ਫਿਰ ਉਹਨਾਂ ਨੇ ਉਸੇ ਖਾਰ ਦੇ ਵਿੱਚ ਮੇਰੇ ਬੰਦੇ ਨੂੰ ਚੁੱਕ ਕੇ ਲੈ ਗਏ ਆ। ਗਲਤੀ ਤੇ ਤੁਹਾਡੀ ਵੀ ਆ, ਤੁਸੀਂ ਉਹਨਾਂ ਨਾਲ ਡੀਲ ਕਰਕੇ ਤੇ ਕੈਨਸਲ ਕਰਤਾ। ਤੁਹਾਨੂੰ ਪਤਾ ਖਾਇਆ ਸਰਾ ਨੇ ਆਪਣਾ ਪ੍ਰੋਗਰਾਮ ਦੀ ਤਿਆਰੀ ਕਰਨੀ ਹੁੰਦੀ ਹੈ। ਹਾਂ ਇੱਕ ਫੀ ਖਾਇਆ ਸਰਾ 2.5 ਕਿਲੋ ਵੈਕਸ ਲੱਗਦੀ ਆ ਇੱਕ। ਫਿਰ ਉਹ ਤਿਆਰ ਹੁੰਦੇ ਆ ਤੇ ਉਹਨਾਂ ਨੇ ਆਪਣਾ ਥ੍ਰੈਡਿੰਗ ਕਰਨੀ, ਆਪਣੇ ਚਿਹਰੇ ਨੂੰ ਖੂਬਸੂਰਤ ਕਰਨਾ, ਮੇਕਅਪ ਕਰਨਾ, ਫੈਂਸੀ ਸੂਟ ਦਾ ਖਰਚਾ ਹੁੰਦਾ ਵਾ। ਫਿਰ ਇੱਕ ਸੂਟ ਤੋਂ ਬਾਅਦ, ਇੱਕ ਪਰਫਾਰਮ ਤੋਂ ਬਾਅਦ ਉਹ ਸੂਟ ਬਦਲਦੇ ਆ। ਤੁਸੀਂ ਸਾਰਾ ਹੀ ਉਹਦੇ ਨਾਲ ਉਹਨਾਂ ਨਾਲ ਜ਼ਿਆਦਤੀ ਕਰਕੇ ਤੇ ਸਾਰੀ ਬਾਤ ਦਾ ਰਿਜ਼ਲਟ ਖਰਾਬ ਹੀ ਨਿਕਲਣਾ ਸੀ। ਹਾਏ ਉਹ ਟਾਈਮ ਤੇ ਨਹੀਂ ਸੀ ਆਂਦੇ, ਤਾਈਓ ਕਰਕੇ ਫਿਰ ਗੁੱਸਾ ਆਇਆ, ਦੂਸਰੇ ਗਰੁੱਪ ਨਹੀਂ, ਨੂੰ ਬੁਲਾ ਬੰਦਾ ਲਿਆ ਸੀ। ਫੋਨ ਤੇ ਹੀ ਰਾਬਤਾ ਕਰ ਲੈਂਦਾ ਵੀ ਕਿਹੜੀ ਗਲੀ ਚੋਂ। 2 ਮਿੰਟ ਸਬਰ ਕਰ ਲੈਂਦੇ, ਤੁਹਾਨੂੰ ਕਾਹਦਾ ਐਡਾ? ਕੀ ਆਏ? ਹਾਂ ਤੁਸੀਂ ਮੇਰੇ ਬੰਦੇ ਨੂੰ ਬਚਾਓ, ਤੁਸੀਂ ਖੁਸਰੇ ਦੀ ਹਮਾਇਤ ਕਰ ਰਹੇ ਹੋ। ਇਹ ਨਹੀਂ ਹਮਾਇਤ ਨਹੀਂ ਮੈਂ ਕਰ ਰਿਹਾ, ਮੈਂ ਤੇ ਰੀਜ਼ਨ ਦੇਖ ਰਿਹਾ ਵੀ ਉਹਨਾਂ ਨੇ ਚੁੱਕਿਆ ਕਿਉਂ ਆ ਤੁਹਾਡੇ ਬੰਦੇ ਨੂੰ। ਸਾਡੇ ਕੋਲੋਂ ਚਲੋ ਗਲਤੀ ਹੋ ਗਈ, ਹੁਣ ਤੁਸੀਂ ਮੇਰੇ ਬੰਦੇ ਨੂੰ ਤੇ ਛਡਾਓ ਉਹਨਾਂ ਕੋਲੋਂ। ਨਹੀਂ ਸੌਰੀ, ਮੈਂ ਤੇ ਨਹੀਂ, ਉਹ ਇਸ ਤਰ੍ਹਾਂ ਦਾ ਮਿਸ਼ਨ ਮੈਂ ਨਹੀਂ ਕਰ ਸਕਦਾ। ਉਹ ਬੜੇ ਖਤਰਨਾਕ ਲੋਕ। ਮੁਸ਼ਕਿਲ ਨਹੀਂ ਹੈ ਰੈਂਬੋ ਜੀ, ਮੈਂ ਤੁਹਾਨੂੰ ਦੱਸ ਉਹ ਦਿਆਂ। ਮੁਸ਼ਕਲ ਹੈ, ਕੱਚੇ ਦੇ ਡਾਕੂਆਂ ਤੋਂ ਭੈੜੇ ਆ। ਜੰਗਲਾਂ 'ਚ ਜਾਂਦੇ ਹੋ, ਜਾਨਾ ਮਿਸ਼ਨ ਕਰਦੇ ਹੋ, ਕਰਦਾ। ਉਦੋਂ ਤੁਸੀਂ ਪੱਤੇ ਪੁੱਤੇ ਬਣਦੇ ਹੋ ਹਨਾ, ਲੁੱਕ ਜਾਂਦੇ ਹੋ, ਪਤਾ ਨਾ ਚੱਲੇ। ਹਾਂ ਆਸਾਨੀ ਨਾਲ ਮਿਸ਼ਨ ਹੋ ਜਾਂਦਾ। ਹਾਂਜੀ ਹੋ ਜਾਂਦਾ। ਇੰਜ ਤੁਸੀਂ ਨਾ ਚੁੱਪ ਕਰਕੇ ਉਹਨਾਂ ਦੇ ਗਰੁੱਪ ਦੇ ਵਿੱਚ ਸ਼ਾਮਿਲ ਹੋਣਾ। ਉਹ ਬੀਬੀ ਤੁਹਾਨੂੰ ਪਤਾ ਨਹੀਂ ਖਾਇਆ ਸਰਾ ਦਾ, ਇਹ 7 ਤਹਿਵਾਂ ਚੋਂ ਵੀ ਤਗੜਾ ਬੰਦਾ ਲੱਭ ਲੈਂਦੇ ਆ। ਇਹ ਤੇ ਮਿੰਟ 'ਚ ਉਹਨਾਂ ਨੇ ਮੈਨੂੰ ਪਛਾਣ ਲੈਣਾ ਵੀ ਰੈਂਬੋ ਹੀ ਆ। ਤੁਹਾਡੀ ਟ੍ਰੇਨਿੰਗ ਕਰਾਵਾਂਗੇ ਨਾ ਪੂਰੀ।
ਕੀ ਕਰਾਂ ਫਿਰ ਜੀ ਮੈਂ? ਆ 2 ਫੰਕਸ਼ਨ ਤੁਸੀਂ ਕਰਨੇ ਉਹਨਾਂ ਚ ਹਾਈਲਾਈਟ ਹੋ ਜਾਣਾ। ਉਹ ਬੀਬੀ ਤੁਹਾਡੇ ਬੰਦੇ ਦੀ ਰਿਹਾਈ ਵਾਸਤੇ ਉਹਨੇ ਰੈਂਬੋ ਫੰਕਸ਼ਨ ਕਰਦਾ ਫਿਰ। ਤੇ ਬੜਾ ਆਸਾਨ ਆ, ਸਟੈਪ ਤੇ ਬੜੇ ਈਜ਼ੀ ਹੁੰਦੇ ਆ। ਇਹ ਖਾਇਆ ਸਰਾ ਨਾ ਸਿਰਫ ਕਹਿਣਾ ਸੌਖਾ ਵਾ, ਬਣਨਾ ਬੀਬੀ ਬਹੁਤ ਔਖਾ ਵਾ। ਆ ਬੰਦੂਕ ਚਲਾਉਂਦੇ ਆ ਨਾ ਤੁਸੀਂ ਚੁੱਕ ਕੇ ਹਨਾ, ਇੰਜ ਕਰਕੇ ਸਟੈਪ ਮਾਰ ਦੇਣਾ ਉੱਥੇ, ਬੜਾ ਆਸਾਨ ਆ, ਕੋਈ ਔਖਾ ਨਹੀਂ ਆ। ਨਹੀਂ ਮੈਂ ਹੁਣ ਫਿਰ ਕੀ ਪਹਿਲਾਂ ਅਕੈਡਮੀ ਜੁਆਇਨ ਕਰਾਂ, ਕੋਈ ਡਾਂਸ ਅਕੈਡਮੀ, ਤੇ ਫੇਰ ਤੇਰੇ ਬੰਦੇ ਨੂੰ ਰਿਹਾ ਕਰਾਵਾਂ? ਸੌਰੀ ਇਦਾਂ ਨਹੀਂ ਹੁੰਦਾ, ਮੈਂ ਨਹੀਂ ਜਾ ਸਕਦਾ। ਰੈਂਬੋ ਜੀ ਇਸ ਮਿਸ਼ਨ ਨੂੰ ਉਹ ਤਿਆਰੀ ਕੰਪਲੀਟ ਬੀਬੀ ਬਹੁਤ ਮੁਸ਼ਕਲ ਆ। ਮੈਂ ਕਿਸ ਤਰ੍ਹਾਂ ਮੈਂ ਬਣ ਜਾਵਾਂ ਇੱਕਦਮ? ਮੈਂ ਮਿਸ਼ਨ ਵਾਲਾ ਬੰਦਾ ਵਾਂ। ਮੈਂ ਮੇਕਅਪ ਆਰਟਿਸਟ ਹਾਇਰ ਕਰਾ ਦਾਂਗੀ, ਟੈਨਸ਼ਨ ਨਹੀਂ ਲੈਣੀ, ਉਹ ਤਿਆਰ ਕਰ ਦੇਗੀ। ਮਿਸ਼ਨ ਤੇ ਜਾਣਾ ਵਾ, ਹੈ ਸੋਹਣਾ ਆ, ਮੈਂ ਤੁਹਾਡੇ ਵਾਸਤੇ ਫਰੋਕ ਲਹਿੰਗਾ ਪਾਣਾ ਜਾਂ ਫਰੋਕ ਮੈਨੂੰ ਦੱਸ ਦੇਣਾ। ਉਸ ਤਰ੍ਹਾਂ ਫੋਨ ਤੇ ਗੱਲ ਕਰੋ, ਉਹਨਾਂ ਨੂੰ ਪੈਸੇ ਭੇਜੋ ਤੇ ਬੰਦਾ ਰਿਹਾ ਕਰਾਓ ਆਪਣਾ। ਮੈਨੂੰ ਕਿਹੜੀ ਮੁਸੀਬਤ ਚ ਪਾਉਣ ਡਏ ਤੁਸੀਂ? ਉਹ ਇੱਕ ਹੋਰ ਸ਼ਰਤ ਵੀ ਤੇ ਰੱਖਦੇ ਪਏ ਨਾ, ਉਹ ਪੂਰੀ ਕਿੰਜ ਕਰੀਏ? ਉਹ ਕੀ ਹੈ ਜੀ? ਉੱਤੋਂ ਕਹਿੰਦੇ ਸਾਡੇ ਨਾਲ ਐਗਰੀਮੈਂਟ ਕਰੋ ਕਿ ਅਗਰ ਤੁਹਾਡੇ ਘਰ ਜਿਹੜਾ ਵੀ ਨਿਆਣਾ ਹੋਇਆ ਸਾਨੂੰ ਹੀ ਨੱਚਣ ਵਾਸਤੇ ਬੁਲਾਉਂਗੇ ਤੁਸੀਂ, ਜੇ ਨਾ ਬੁਲਾਇਆ ਉਦੋਂ ਹੀ ਤੁਹਾਡਾ ਬੰਦਾ ਗਾਇਬ। ਨਹੀਂ ਹੁਣ ਇਹ ਤੇ ਮੈਂ ਚਲੋ ਘਰ ਨੱਚ ਲੈਣਾ ਤੁਹਾਡੇ, ਉਹਨਾਂ ਨੂੰ ਕਹਾ ਬੰਦਾ ਛੱਡ ਦੋ, ਉਹਨਾਂ ਦਾ ਹਿੱਸੇ ਦਾ ਮੈਂ ਨੱਚ ਲੂੰਗਾ ਇੱਥੇ। ਉਹਨਾਂ ਦੇ ਕੋਲ ਨਹੀਂ ਜਾਣਾ ਬੀਬੀ, ਤੁਹਾਨੂੰ ਪਤਾ ਨਹੀਂ ਬੜੇ ਖਤਰਨਾਕ ਡਾਕੂ ਆ। ਉਹਦੇ ਬੰਦੇ ਦੇ ਡੇਲੇ ਬਾਹਰ ਕੱਢ ਦਿੰਦੇ 1 ਮਿੰਟ 'ਚ। ਨਹੀਂ ਮੈਂ ਕਹਿਣ ਦਈ ਆ, ਤੁਸੀਂ ਨਾ ਸਹੇਲੀ ਬਣ ਜਾਣਾ, ਔਰ ਸਹੇਲੀ ਬਣ ਕੇ ਗਰੁੱਪ 'ਚ ਐਂਟਰ ਹੋਣਾ। ਉਹਨਾਂ ਨੂੰ ਮੈਨੂੰ ਯਕੀਨ ਆ ਤੁਹਾਡੇ ਟੈਲੈਂਟ ਤੇ, ਉਹਨਾਂ ਨੂੰ ਪਤਾ ਨਹੀਂ ਚੱਲਣਾ, ਉਹਨਾਂ ਨੂੰ ਇਹੀ ਲੱਗਣਾ ਸਾਡਾ ਜੀ ਤੇ ਮੇਰਾ ਬੰਦਾ ਛੁਡਾ ਲੈਣਾ ਫੌਰਨ ਤੁਸੀਂ। ਬੀਬੀ ਗੱਲ ਇਹ ਆ, ਮੈਂ ਜਿਹੜੇ ਮਿਸ਼ਨ ਕਰਦਾ ਨਾ ਉੱਥੇ ਤੇ ਪਤਾ ਨਹੀਂ ਹਿਲਦਾ, ਇੱਥੇ ਤੇ ਮੈਨੂੰ ਸਾਰਿਆਂ ਨੂੰ ਹਿੱਲਣਾ ਪੈਣਾ ਵਾ। ਔਖਾ ਕੰਮ ਆ। ਤੁਸੀਂ ਕੋਈ ਹੋਰ ਬੰਦਾ ਹਾਇਰ ਕਰ ਲਓ। ਮੈਂ ਕਿਸੇ ਹੋਰ ਤੇ ਨਹੀਂ ਯਕੀਨ ਕਰ ਸਕਦੀ, ਤੁਸੀਂ ਹੀ ਇਹ ਮਿਸ਼ਨ ਪੂਰਾ ਕਰ ਸਕਦੇ ਆ। ਉਹ ਹੁਸਨ ਵੀ ਹੋਣਾ ਜ਼ਰੂਰੀ ਆ। ਇਹ ਨਹੀਂ ਹੋਣਾ ਮੇਰੇ ਕੋਲ ਇਹ ਗਾਣਾ ਤੇ ਮੈਂ ਫੜੇ ਜਾਣਾ। ਹਾਏ ਰੱਬਾ, ਫਿਰ ਕਿੰਜ ਮੇਰਾ ਬੰਦਾ ਆਏਗਾ ਵਾਪਸ, ਦੱਸੋ ਮੈਨੂੰ। ਜਿਸ ਤਰ੍ਹਾਂ ਗਿਆ। ਹਾਏ ਮੇਰਾ ਬੰਦਾ ਨਹੀਂ ਬਚਦਾ, ਜੇ ਤੁਸੀਂ ਨਾ ਕਰਤੀ ਮੇਰਾ ਬੰਦਾ ਨਹੀਂ ਬਚਦਾ। ਨਹੀਂ ਕਿਸੇ ਤੁਸੀਂ ਪੈਸੇ ਭੇਜ ਦਿਓ ਸਿੱਧੇ ਸਿੱਧੇ ਉਹਨਾਂ ਨੂੰ। ਰੈਂਬੋ ਜੀ 15 ਲੱਖ ਉਹ ਮੰਗਣ ਦੇ, ਤੁਸੀਂ ਦੱਸੋ ਤੁਸੀਂ ਕਿੰਨੇ ਪੈਸੇ ਲਓਗੇ? ਮੈਂ 5 ਲੱਖ ਰੁਪਇਆ ਲਵਾਂਗਾ ਤੇ ਆਪਰੇਸ਼ਨ ਦਾ ਖਰਚਾ ਤੁਸੀਂ ਚੁੱਕਣਾ। ਤੁਸੀਂ ਆਪਰੇਸ਼ਨ ਵੀ ਕਰਾਓਗੇ? ਹਾਂ ਕਰਾਉਣਾ ਪੈਣਾ ਮਿਸ਼ਨ ਵਾਸਤੇ। ਉਹ ਮੇਰੇ ਨਾ ਗੁਰਦੇ 'ਚ ਪੱਥਰੀ ਆ। ਅੱਛਾ ਠੀਕ ਆ, ਹਾਂ ਕਰਾ ਦਾਂਗੇ ਅਸੀਂ, ਬਸ ਤੁਸੀਂ ਫਟਾਫਟ ਜਾ ਕੇ ਮੇਰਾ ਬੰਦਾ ਬਚਾ ਲਿਆਓ। ਤੁਸੀਂ ਆਪਰੇਸ਼ਨ ਦੀਆਂ ਤਿਆਰੀਆਂ ਕਰਾਓ। ਆਹ ਗਨ ਤੁਸੀਂ ਪਿੱਛੇ ਰੱਖੀ ਸੀ? ਹਾਂਜੀ। ਇਹ ਕਦੀ ਚੱਲੀ ਨਹੀਂ ਪਿੱਛੇ? ਨਹੀਂ ਇਹਨੂੰ ਕਿਹਾ ਹੀ ਨਹੀਂ ਪਿੱਛੇ ਚੱਲ, ਇਹ ਅੱਗੇ ਫਰੰਟ ਵਾਲੀ ਆ। What is this? Okay. ਇਹ ਮੇਰਾ ਬੰਦਾ ਬਚਾਉਣ ਜਾਣਾ ਵਾ ਕਿ ਉੱਥੇ ਸੂਟ ਸਿਲਾਈ ਕਰਨ ਜਾਣਾ? ਇਹ ਨਹੀਂ ਸੂਟ ਨੂੰ ਡਾਂਗੇ ਲਾਉਣ ਜਾਣਾ। ਓਕੇ ਦੁਬਾਰਾ। ਤੁਸੀਂ ਮੇਰੇ ਬੰਦੇ ਨੂੰ ਆਜ਼ਾਦ ਕਰਾਉਣਾ ਵਾ ਕਿ ਕਿਡਨੈਪਰਾਂ ਦੇ ਸੂਟਾਂ ਨੂੰ ਸਿਲਾਈ ਲਾਉਣੀ ਆ? ਰੈਂਬੋ ਕਵੇ ਮੈਨੂੰ ਕਰੇਲੇ ਗੋਸ਼ਤ ਖਵਾਏਂਗੀ ਤੇ ਮੈਂ ਕਰ ਲੈਂਦਾ। ਡਾਕੂਆਂ ਨੇ ਨਾ ਉਹ ਫੁੱਲ ਬੂਟਿਆਂ ਵਾਲੇ ਕੱਪੜੇ ਵੀ ਪਾਏ ਹੋਏ ਸੀ। ਨਹੀਂ ਫੁੱਲ ਬੂਟਿਆਂ ਵਾਲੇ ਨਹੀਂ ਕਹੋ, ਇਹ ਡਾਕੂਆਂ ਨੇ ਫੁੱਲਦਾਰ ਕੱਪੜੇ ਪਾਏ ਸੀ, ਕਲਰਫੁੱਲ ਤੇ ਫੁੱਲਦਾਰ ਫੁੱਲਾਂ ਵਾਲੇ ਕੱਪੜੇ। ਇਹ ਆਏ ਨਹੀਂ ਬਣਾ ਤੁਸੀਂ ਆ ਰੈਂਬੋ ਕੈਮਰਾ ਲੁੱਕ ਆਪਰੇਸ਼ਨ ਦੀ ਤਿਆਰੀ ਕਰੋ। ਆ ਰੈਂਬੋ ਇਹ ਜਿਹੜੀ ਐਂਡ ਵਿੱਚ ਉਹਨਾਂ ਨੇ ਮਤਲਬ ਕਿ ਦੱਸਿਆ ਕਿ ਕਿੱਦਾਂ ਸ਼ੂਟ ਹੋਈ ਸ਼ੂਟ ਹੈ, ਹੋਇਆ। ਹਾਂ ਪਰ ਇਹ ਵੀ ਕਿ ਗੋਗਾ ਡਾਇਲੋਗ ਵੀ ਦੱਸਦਾ ਹੈ। ਦੱਸਦਾ ਗੋਗਾ ਪੁਰਾਣਾ ਐਕਸਪੀਰੀਅੰਸ ਹੈ ਨਾ ਗੋਗੇ ਨੂੰ ਕਾਫੀ। ਤੇ ਨਾਲੇ ਇੱਕ ਗੱਲ ਨੋਟ ਕੀਤੀ, ਉਹ ਜਿਹੜੀ ਕੀ ਹੀ ਕੁੜੀ ਦਾ ਨਾਂ ਵੀਰਾ ਖਾਨ, ਉਹ ਹੱਸ ਪਈ ਪਰ ਇਹਨੂੰ ਹਾਸਾ ਨਹੀਂ ਆਇਆ। ਫਿਰ ਵੀ ਗਲਤੀ ਹੈ ਇਹਦਾ ਜਿੱਦਾਂ ਮਰਜ਼ੀ ਸੁਭਾਅ ਆ, ਇਦਾਂ ਦਾ ਹੈ, ਸਵਾਦ ਨਾ ਸੀਰੀਅਸ ਬੰਦਾ ਬਿਲਕੁਲ ਹੀ। ਤੇ ਐਕਟਿੰਗ ਸਿਰਾ ਆਇਆ ਇਹਦੀ। ਐਕਟਿੰਗ ਕਰਕੇ ਇਹ ਵੀਡੀਓ ਮਤਲਬ 1 ਨੰਬਰ ਤੇ ਜਾ ਰਹੀ ਹੈ ਮੇਰੇ ਹਿਸਾਬ ਨਾਲ। ਜਿੰਨਾ ਵਿਊ ਆ ਗਿਆ 11-12 ਹਜ਼ਾਰ ਵਿਊ ਆ ਗਿਆ 1 ਦਿਨ 'ਚ। 1 ਦਿਨ ਪੂਰਾ ਨਹੀਂ ਆ, 16 ਘੰਟੇ ਹੋਏ ਵੀਡੀਓ ਆਈ ਨੂੰ। ਤੇ ਗੋਗਾ ਬਾਈ ਨੂੰ ਸਾਰੇ ਪਸੰਦ ਕਰਦੇ ਨੇ ਉਹਦੇ ਕਰਕੇ। ਇਹਨਾਂ ਦੀ ਜਿਹੜੀ ਕਾਮੇਡੀ ਹੈ ਉਹਦੇ ਫੈਨ ਨੇ ਲੋਕ। ਫੇਸ ਵੈਲਿਊ ਹੈਗੀ ਨਾ। ਤੇ ਬਹੁਤ ਵਧੀਆ ਅਲੱਗੀ ਵੀਡੀਓ ਹੈ, ਇੱਕ ਅਲੱਗ ਸ਼ੋਅ ਹੈ, ਕੈਂਡੀ ਬਾਕਸ ਨਹੀਂ ਹੈ, ਅਨਫਿਲਟਰਡ ਸ਼ੋਅ ਹੈ। ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਬਾਕੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਗੋਗਾ ਸਾਹਿਬ ਦੀ ਵੀਡੀਓ ਕਿੱਦਾਂ ਲੱਗ ਰਹੀਆਂ ਆ। ਤੇ ਸਾਡੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਵਿਊ ਆਏ ਨੇ ਹੁਣ ਤੱਕ ਉਹ ਗੋਗੇ ਸਾਹਿਬ ਦੀਆਂ ਸਾਰੀਆਂ ਵੀਡੀਓ ਨੇ। 2-3 ਜਿਹਨੇ 4 ਲੱਖ 3 ਲੱਖ 2 ਲੱਖ ਜਿੰਨਾ ਵਿਊ ਆ ਚੁੱਕਿਆ ਵੱਡੀ ਵੀਡੀਓ ਤੇ। ਸ਼ੋਰਟਸ ਤੇ ਵੀ ਜਿਹੜੇ ਮਿਲੀਅਨ 'ਚ ਸਾਡੀਆਂ ਵੀਡੀਓ ਗਈਆਂ ਜ਼ਿਆਦਾਤਰ ਉਹ ਗੋਗੇ ਦੀਆਂ ਸ਼ੋਰਟਸ ਵੀਡੀਓ ਨੇ ਜਿਹੜੇ ਆਪਾਂ ਕਲੈਬ ਕੀਤੀਆਂ ਨੇ। ਤੇ ਅਗਲੀ ਨੇ ਫਿਰ ਲੈ ਕੇ ਆਵਾਂ ਇੱਕ ਹੋਰ ਨਵੀਂ ਵੀਡੀਓ। ਸਤਿ ਸ੍ਰੀ ਅਕਾਲ।